अस्सलाम वालेकुम जी। मैं पंजाबी मुंडे वाला ते उम्मीद करने आ सारे तुसीं ठीक होवोगे। ते अज दा जेहड़ा व्लॉग स्टार्ट करने आ सवेर दा टाइम सी माशाअल्लाह सूरज थोड़ा थोड़ा निकल आया सी ते अज रमजान अल मुबारक दा नवा रोजा वा ते अज असीं ना मैं क्या व्लॉग स्टार्ट कर लिया। कल व्लॉग बनाया ते इस करके मैं क्या अज व्लॉग जेहड़ा बना दित्ता जावे ते साडे नाल सारे दिन दी रूटीन शेयर करने आ। जो काम करांगे तुहानूं सारा दिन दस्सांगे। ते जेहड़े जेहड़े दोस्तां ने मेरे चैनल नूं सबसक्राइब नहीं कीता पंजाबी मुंडे वाले सबसक्राइब कर लें नवे चैनल तो ते उस तो बाद अज दी मजेदार वीडियो करने आ शुरू। ते नाले तुहानूं पता है कि जेहड़ा ना हुण सर्दियां जेहड़ियां ओह लंघ गईयां ने गर्मियां आ गईयां ने ते दिन पर दिन जेहड़ियां ना सर्दी जांदी है ते गर्मी हुण आंदी है। ठीक है ते ओहदे नाल नाल असीं आई लाया नहर दा पानी वाड़ी लाई होई सी। आ चैक करो माशाअल्लाह असीं कमाद नूं पानी लाया सी ते इनू अज लिया के पाने नैटरफल। ठीक है ते बाकी जेहड़ा असीं राती लगे रहे आ खाल ते ਇਹ ਖਾਲ ਜਿਹੜਾ ਨਾ ਅਸੀਂ ਸਾਰਾ ਸਫੇਦੇ ਜਿਹੜੇ ਪਟਾ ਕੇ ਨਾ ਜਿੰਨੇ ਵੀ ਹੈ ਸਨ ਤੇ ਇਹ 17,000 ਦੇ ਸਫੇਦੇ ਵੇਖੇ ਸਨ ਅਸੀਂ ਪਟਾ ਕੇ ਇਹਨਾਂ ਨੂੰ ਸਾਰਿਆਂ ਨੂੰ ਤੇ ਇੱਕ ਇਹਨੂੰ ਨਾ ਇੱਕੋ ਲੈਵਲ ਕਰਕੇ ਤੇ ਕੱਲ ਨਾ ਇਹਨੂੰ ਪਹਿਲਾਂ ਅਗਲੇ ਬਲੇਟ ਨਾਲ ਸਾਰੀ ਵਾਹੀ ਹੈ ਖਾਲੀ ਸਾਰੀ ਪੱਧਰੀ ਕੀਤੀ ਹੱਲਾਂ ਮਾਰੀਆਂ ਨੇ। ਉਸ ਤੋਂ ਬਾਅਦ ਜਿਹੜਾ ਨਾ ਇਹਦਾ ਬੈਂਡ ਬਣਾਇਆ। ਬੈਂਡ ਬਣਾਉਣ ਤੋਂ ਬਾਅਦ ਫਿਰ ਅਸੀਂ ਇਹਨੂੰ ਵੱਟ ਪਾ ਕੇ ਨਾ ਇਹਨੂੰ ਅਸੀਂ ਬਰਾਬਰ ਕਰ ਦਿੱਤਾ। ਅਸੀਂ ਕਿਹਾ ਕਿ ਜਿਹੜਾ ਘਾਹ ਸ਼ਾਹ ਸਾਰਾ ਖਤਮ ਹੋ ਜਾਵੇ ਕਿਉਂਕਿ ਅਸੀਂ ਇੱਥੇ ਜਿਹੜਾ ਨਾ ਪੱਕਾ ਖਾਲ ਬਣਾਉਣਾ। ਪੱਕਾ ਖਾਲ ਅਸੀਂ ਇਸ ਕਰਕੇ ਬਣਾਉਣਾ ਕਿਉਂਕਿ ਇਹ ਪਾਣੀ ਲਾਈਦਾ ਨਾ ਤੇ ਇਹ ਸਾਡੇ ਹਮਸਾਏ ਨੇ ਇਹਨਾਂ ਨਾਲ ਜਿਹੜਾ ਨਾ ਪਾਣੀ ਰੁੜ ਜਾਂਦਾ ਵਾ। ਇਸ ਕਰਕੇ ਤੇ ਅਸੀਂ ਪੱਕਾ ਖਾਲ ਬਣਾਵਾਂਗੇ। ਠੀਕ ਹੈ ਤੇ ਹੁਣ ਜਿਹੜਾ ਨਾ ਮੈਂ ਜਾਣਦੇ ਆ ਨਹਿਰ ਵਾਲ ਤੁਹਾਨੂੰ ਵਿਖਾਣੇ ਨਹਿਰ ਦਾ ਪਾਣੀ ਜਿਹੜਾ ਕਿਵੇਂ ਲਾਈਦਾ ਕਿੱਥੇ ਲਾਈਦਾ। ਇਹ ਨਹਿਰ ਦਾ ਪਾਣੀ ਸਲਾਇਆ ਹੋਇਆ ਵਾ ਤੇ ਮੈਂ ਤੁਹਾਨੂੰ ਵਿਖਾਣਾ ਕਿੰਨਾ ਕਿੰਨਾ ਕੋ ਨਹਿਰ 'ਚ ਪਾਣੀ ਆਉਂਦੇ ਆ। ਇਹ ਨਹਿਰ ਦਾ ਪਾਣੀ ਇਹ ਲੱਗਾ ਸੀ ਸੂਰਜ ਨਿਕਲਣ ਦਿਆ ਸੀ ਜਿਹੜਾ ਬੱਦਲ ਛਦਲ ਹੋਏ ਸਨ ਥੋੜੇ ਥੋੜੇ ਤੇ ਬਾਕੀ ਜਿਹੜਾ ਨਾ ਇਹ ਨਹਿਰ ਦਾ ਪਾਣੀ ਲੱਗਾ। ਠੀਕ ਹੈ ਇਹ ਜਿਹੜਾ ਨਾ ਪੱਕਾ ਖਾਲ ਏ ਪੱਕੇ ਨੱਕੇ ਅਸੀਂ ਹਰ ਪਾਸੇ ਲਾਏ ਨੇ। ਇਹ ਵੀ ਪੱਕਾ ਨੱਕਾ ਵੱਡਾ ਸਾਰਾ ਲਾਇਆ। ਇਹ ਢੱਕਾ ਨਿੱਕਾ ਚੁੱਕਿਆ ਆ। ਉਸ ਤੋਂ ਬਾਅਦ ਜਿਹੜਾ ਨਹਿਰ ਦਾ ਪਾਣੀ ਅੱਜ ਮੈਨੂੰ ਮਾਲੂਮ ਪੈਂਦਾ ਕਿ ਥੋੜਾ ਥੋੜਾ ਹੀ ਹੈ। ਠੀਕ ਹੈ ਤੇ ਬਾਕੀ ਜਾਣਦੇ ਸਾਨੂੰ ਵਿਖਾਣੇ ਆ ਨਹਿਰ ਕਿੱਥੇ ਆ। ਉਹ ਸਾਡੇ ਲਾਗੇ ਹੀ ਘਰ ਦੇ ਨਾਲ ਸਾਡੇ ਨਹਿਰ ਤਕਰੀਬਨ ਕਿੱਲਾ ਘੁੱਟ ਗਈ ਹੈ। ਠੀਕ ਹੈ ਪਹਿਲਾ ਮੋਗਾ ਸਾਨੂੰ ਹੀ ਪੈਂਦਾ। ਠੀਕ ਹੈ ਇਹ ਨਹਿਰ ਦਾ ਪਾਣੀ ਹੈ ਸਪੀਡ ਨਾ ਜਾਂਦੇ ਆ ਨਾ ਇੰਨਾ ਮੱਠਾ ਨਾ ਇੰਨਾ ਤੇਜ਼ ਹੈ। ਪਹਿਲਾਂ ਇੱਕ ਨੱਕਾ ਆਇਆ ਸੀ ਕੀਤਾ ਅਸੀਂ ਕਿਹਾ ਚਲੋ ਪਾਣੀ ਜਿਹੜਾ ਨਾ ਖਾਲ ਪਿੱਛੋਂ ਖਿੱਚ ਕੇ ਲੈ ਆਵੇ। ਇਹ ਵੇਖੋ ਨਹਿਰ ਦਾ ਪਾਣੀ ਜਿਹੜਾ ਨਾ ਇਹ ਸਪੀਡ ਨਾਲ ਆਉਂਦੇ ਆ। ਠੀਕ ਹੈ ਬਾਕੀ ਜਦੋਂ ਅੱਗੇ ਲੱਗਦਾ ਨਾ ਅੱਗੇ ਜਗ੍ਹਾ ਉੱਚੀਆਂ ਨੇ ਫਿਰ ਉਸ ਤੋਂ ਬਾਅਦ ਜਿਹੜਾ ਨਾ ਅੱਗੇ ਜਿਹੜਾ ਨਾ ਪਾਣੀ ਜਿਹੜਾ ਨਾ ਉੱਚਾ ਉੱਚਾ ਹੋ ਕੇ ਜਾਂਦਾ। ਠੀਕ ਹੈ ਇਹ ਸਾਡੀ ਜ਼ਮੀਨ ਨੀਵੀਂ ਹੈ ਜੀ ਕਿੱਲਾ ਚੰਗਾ ਇੱਥੇ ਜਿਹੜਾ ਨਾ ਪਾਣੀ ਨਾ ਰੇੜ ਕੇ ਪੈਂਦਾ। ਠੀਕ ਹੈ ਤੇ ਬਾਕੀ ਉਹ ਪਿੱਛੇ ਨਹਿਰ ਹੈ ਆ ਸਾਹਮਣੇ ਨਜ਼ਰ ਆ ਰਹੀ ਹੋਏਗੀ ਕਣਕਾਂ ਮਾਸ਼ਾਅੱਲਾ ਇਹ ਸਾਡੇ ਹਮਸਾਇਆ ਦੀਆਂ ਠੀਕ ਨੇ। ਕਣਕਾਂ ਸਾਰੇ ਦੇ ਅਰਗੇ ਠੀਕ ਨੇ ਪਰ ਬਿਮਾਰੀ ਜਿਹੜੀ ਨਾ ਉਹ ਪੈ ਗਈ। ਠੀਕ ਹੈ ਬਾਕੀ ਤੁਹਾਨੂੰ ਅੱਜ ਵਿਖਾਣੇ ਆ ਜਿਹੜਾ ਕੰਮ ਕਰਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਸਾਡੇ ਵਲੋਗ ਨੂੰ ਜੁੜੇ ਰਹਿਣਾ। ਲੈਟਸ ਗੋ। ਤੇ ਬਾਕੀ ਜਿਹੜਾ ਨਾ ਸਾਡੀ ਜਿਹੜੀ ਲਾਟ ਹੈ ਨਾ ਸਾਡੀ ਜਿੱਥੇ ਜ਼ਮੀਨ ਖਤਮ ਹੁੰਦੀ ਬਸ ਉੱਥੇ ਤੱਕ ਪੱਕਾ ਖਾਲ ਹੈਗਾ। ਅੱਗੇ ਪੱਕਾ ਖਾਲ ਕੋਈ ਨਹੀਂ ਹੈਗਾ ਸਾਰਾ ਕੱਚਾ ਖਾਲ ਹੈ। ਇਹ ਸਾਡੀ ਜਿਹੜੀ ਲਾਟ ਨਾ ਇਸ ਮੇਨ ਖਾਲ ਦੇ ਵਿੱਚ ਨਾ ਅੱਗੇ ਕੱਚੇ ਖਾਲ ਨਹੀਂ ਸਾਰੇ ਜਿੱਥੇ ਤੱਕ ਸਾਡੀ ਜ਼ਮੀਨ ਖਤਮ ਹੁੰਦੀ ਉੱਥੇ ਤੱਕ ਬਸ ਪੱਕਾ ਖਾਲ ਇਹਨਾਂ ਨੇ ਬਣਾਇਆ। ਅੱਗੇ ਜਿਹੜਾ ਇਹਨਾਂ ਨੇ ਕੱਚਾ ਖਾਲ ਹੀ ਬਣਾਤਾ। ਠੀਕ ਹੈ ਤੇ ਬਾਕੀ ਜਿਹੜੀਆਂ ਜ਼ਮੀਨਾਂ ਨੇ ਨਾ ਆਸ ਪਾਸੇ ਜਿਹੜੇ ਮੋਗੇ ਨੇ ਉਹਨਾਂ ਦੇ ਸਾਰੇ ਪੱਕੇ ਖਾਲ ਹੁਣ ਬਣੇ ਨੇ। ਅੱਗੇ ਕੁਝ ਪਹਿਲਾਂ ਬਣੇ ਸੀ ਤੇ ਕੁਝ ਹੁਣ ਬਣੇ ਨੇ ਤੇ ਮੈਂ ਬਾਕੀ ਜਾ ਰਿਹਾ ਨਹਿਰ ਤੇ ਤੁਹਾਨੂੰ ਨਹਿਰ ਵਿਖਾਣੇ ਆ ਕਿੱਥੇ ਆ ਤੇ ਨਹਿਰ 'ਚ ਵਿਖਾਣੇ ਕਿੰਨਾ ਕਿੰਨਾ ਕੁ ਪਾਣੀ। ਠੀਕ ਹੈ ਸਾਡੇ ਲਾਗੇ ਹੀ ਹੈ ਤੇ ਮੈਂ ਜਾਣਦਿਆਂ ਤਕਰੀਬਨ 2 ਮਿੰਟ ਲੱਗ ਜਾਣੇ ਨੇ। ਇਹ ਸਾਹਮਣੇ ਨਹਿਰ ਹੈ ਇਹ ਹਮਸਾਇਆ ਨੇ ਨਾ ਬਣਾਇਆ ਆ ਨਿਜ਼ਾਮ। ਇਹ ਕਿੱਲਾ ਉੱਚਾ ਸੀ ਉਹ ਸਾਹਮਣੇ ਇਹਨਾਂ ਨੇ ਨਾ ਇਧਰੋਂ ਖਾਲੀ ਪਾ ਕੇ ਨਾ ਇਹ ਮੋਗੇ ਦੱਬ ਕੇ ਤੇ ਇੰਜ ਥੱਲੇ ਪਿਲਰ ਕਰ ਕਰਕੇ ਨਾ ਤੇ ਪੈਪ ਲਿਜਾ ਕੇ ਇਹਨਾਂ ਨੇ ਜਿਹੜਾ ਨਾ ਇਹ ਖਾਲ ਦੇ ਉੱਤੋਂ ਦੀ ਜਿਹੜਾ ਨਾ ਪਾਣੀ ਟਪਾਇਆ। ਠੀਕ ਹੈ ਪਿੱਛੇ ਸੀਮੈਂਟ ਦੇ ਪੈਪ ਦੱਬੇ ਨੇ ਸਾਰੇ ਪਾਣੀ ਉਹ ਪਿੱਛੇ ਦੇ ਟੂਆ ਲੱਗਾ ਉੱਥੋਂ ਆਉਂਦਾ ਤੇ ਅੱਗੇ ਜਿਹੜੀ ਨਾ ਲੋਹੇ ਦੇ ਨਾਲ ਦੱਬ ਕੇ ਇਹਨਾਂ ਨੇ ਇੱਥੇ ਨੱਕੇ ਲਾਏ ਨੇ। ਇੱਥੋਂ ਪਾਣੀ ਥੱਲੇ ਆ ਕੇ ਇਹ ਜ਼ਮੀਨ ਨੂੰ ਲੱਗ ਜਾਂਦਾ। ਉਸ ਤੋਂ ਬਾਅਦ ਇਹ ਜਿਹੜਾ ਪਾਣੀ ਨਾ ਇਹ ਜ਼ਮੀਨ ਨੂੰ ਲੱਗਦਾ। ਠੀਕ ਹੈ ਤੇ ਬਾਕੀ ਇੱਧਰ ਪਾਰ ਪੰਜੀ ਚੱਕ ਕੇ ਉਹ ਪਾਰ। ਠੀਕ ਮੈਂ ਲੱਗ ਜਾ ਕੇ ਖਾਣਾ। ਅੱਛਾ ਜੀ ਹੁਣ ਮੈਂ ਪਹੁੰਚ ਗਿਆ ਮੋਗੇ ਤੇ ਇਹ ਮੋਗਾ ਪਿਆ ਇਹ ਪੈਣਾ ਜਿਹੜਾ ਨਾ ਫੱਟਾ ਰੱਖਿਆ ਇਹਨਾਂ ਨੇ ਉੱਤੇ ਮਸਲਨ ਜਾਣ ਵਾਸਤੇ। ਪਹਿਲਾਂ ਤੇ ਇੱਥੇ ਜਿਹੜੀਆਂ ਨਾ ਮੋਟਰਸਾਈਕਲਾਂ ਲੰਘਦੀਆਂ ਰਹੀਆਂ ਸਨ ਪਹਿਲੋਂ ਫੱਟਾ ਸਹੀ ਸੀ ਬਿਹਤਰੀਨ ਸੀ ਤੇ ਫੱਟੀਆਂ ਛੱਟੀਆਂ ਸਾਰੀਆਂ ਲੱਗੀਆਂ ਸਨ ਤੇ ਫਿਰ ਇਹਨਾਂ ਨੇ ਨਾ ਹੌਲੀ ਹੌਲੀ ਕਰਕੇ ਨਾ ਸਾਰੀਆਂ ਫੱਟੀਆਂ ਲੱਥ ਗਈਆਂ ਨੇ। ਆਵਾਮ ਜਿਹੜੀ ਤੁਹਾਨੂੰ ਪਤਾ ਫੱਟੀ ਸਾਡੀ ਕੋਲ ਨਹੀਂ ਹੈ ਇਹਨਾਂ ਨੇ ਨਾ ਲਾ ਕੇ ਲੈ ਗਈਆਂ ਨੇ ਬਾਲਣ ਵਾਸਤੇ ਔਰਤਾਂ ਵਗੈਰਾ। ਅੱਛਾ ਤੁਹਾਨੂੰ ਦੱਸਣਾ ਸੀ ਕਿ ਇਹ ਜਿਹੜਾ ਨਾ ਸਾਡਾ ਜਿਹੜਾ ਨਾ ਇਹ 24 ਚੱਕ ਕੇ ਉਸ ਤੋਂ ਬਾਅਦ ਸਿਰਫ ਨਹਿਰ ਕਰਾਸ ਕਰੋ ਤੇ ਇਹ 25 ਚੱਕ ਆ ਜਾਂਦਾ। ਸਿਰਫ ਨਹਿਰ ਦੇ ਵਿੱਚ ਹੈਗੀ ਇੱਕ ਬੰਨ ਸਮਝ ਲਓ ਜੋ ਮਰਜ਼ੀ ਸਮਝ ਲਓ ਜਿਵੇਂ ਇੰਡੀਆ ਤੇ ਪਾਕਿਸਤਾਨ ਨਹੀਂ ਹੈਗਾ ਇੰਜ ਇਹ ਨਹਿਰ ਕਰਾਸ ਕਰੋ ਇਹ ਪਰਾਂ 24 ਚੱਕ ਕੇ ਇਹ ਪਰਾਂ 25 ਚੱਕ ਕੇ ਇਹ 25 ਚੱਕ ਦੀ ਸਾਰੀ ਜ਼ਮੀਨਾਂ ਨੇ ਇਹ ਸਾਰੀਆਂ
ਤੇ ਇਹ 24 ਚੱਕ ਦੀਆਂ ਨੇ। ਤੇ ਉਸ ਤੋਂ ਬਾਅਦ ਇਹਦੇ ਨਾਲ ਹੀ ਇੱਕ ਖਾਲਾ ਕ੍ਰਾਸ ਕਰੋ ਤੇ ਅੱਗੇ 23 ਚੱਕ, ਤੁਹਾਨੂੰ ਉਹ ਵੀ ਕਿਸੇ ਨੂੰ ਵਿਖਾਵਾਂਗੇ, ਠੀਕ ਹੈ। ਤੇ ਬਾਕੀ ਇਹਨਾਂ ਨੇ ਇੱਥੇ ਨਲਕੇ ਵਗੈਰਾ ਸਾਰੇ ਲਾਏ ਹੋਏ ਨੇ ਕਿ ਜਿਹੜੇ ਮੁਸਾਫਰ ਪਾਣੀ ਪੀਣ, ਠੀਕ ਹੈ। ਇੱਧਰ ਜਿਹੜਾ ਨਾ ਸਾਰਾ 25 ਚੱਕ ਦਾ ਰਕਬਾ ਸ਼ੁਰੂ ਹੋ ਜਾਂਦਾ, ਇਹਦਾ ਤਕਰੀਬਨ ਜਾਂਦਾ 2 ਪਲੀਹੈਡ ਹੈਗੇ ਵਾਵਾ ਦੂਰ, ਜਿੱਥੇ ਇੱਕ ਦਿਨ ਅਸੀਂ ਕਟਿੰਗ ਕਰਾਉਣ ਗਏ, ਸਾਨੂੰ ਦੱਸਿਆ ਹੋਣਾ ਸ਼ਾਇਦ। ਅੱਛਾ, ਇਹ ਜਿਹੜਾ ਨਾ 25 ਚੱਕ ਦੇ ਪੈਲੀਆਂ ਵਗੈਰਾ ਨੇ, ਉਹ ਨਾਲ ਕਬਰਸਤਾਨ ਹੈ। ਇਹ ਅੱਗੋਂ ਆ ਜਾਂਦਾ 24 ਚੱਕ, ਜਿੱਥੇ ਸਾਡੀ ਜ਼ਮੀਨ ਹੈ, ਅਸੀਂ 24 ਚੱਕ 'ਚ ਰਹਿੰਦੇ ਹਾਂ। ਤੇ ਬਾਕੀ ਜਿਹੜਾ ਨਾ ਇਹ 25 ਚੱਕ ਨਹਿਰੂ ਪਾਰ 25 ਚੱਕ, ਤੇ ਉਸ ਤੋਂ ਬਾਅਦ ਜਿਹੜਾ ਨਾ ਇਹ ਮੋਗਾ ਲੱਗਾ, ਠੀਕ ਹੈ। ਤੇ 25 ਚੱਕ ਜੇ ਸਾਡਾ ਉਂਝਣ ਹੈ ਆ, ਇੱਕ ਅਸੀਂ ਫਟਾ ਰੱਖਿਆ ਆ, ਉਹ ਦੂਰ ਅਸੀਂ ਰੱਖਿਆ ਉੱਤੇ ਨਾ ਲੋਹੇ ਦੇ ਗਾਟਰ ਲਾ ਕੇ ਨਾ ਉੱਥੇ ਫਟੀਆਂ ਲਾ ਕੇ ਰੱਖਿਆ ਸੀ। ਤੇ ਫਟੀਆਂ ਤੇ ਵੀ ਟੁੱਟ ਗਈਆਂ ਨੇ, ਅੱਗੇ ਮੋਟਰਸਾਈਕਲ ਸਕੂਲਾਂ ਲੰਘ ਜਾਂਦੇ ਸੀ, ਹੁਣ ਮੋਟਰਸਾਈਕਲ ਮਸਲਨ ਕਿ ਔਖਿਆਂ ਹੋ ਕੇ ਲੰਘਦੀ, ਠੀਕ ਹੈ। ਅੱਛਾ, ਜੋ ਵੀ ਤੇ ਫਿਰ ਅਸੀਂ ਹੁਣ ਇਹ ਮੋਗਾ ਤੁਹਾਨੂੰ ਵਿਖਾ ਦਿੱਤਾ। ਤੇ ਇਹ ਜਿਹੜੇ ਨਾ ਇੰਝ ਮੋਗੇ ਲੱਗੇ ਹੁੰਦੇ ਨੇ, ਇੰਝ ਮੋਗੇ ਲੱਗੇ ਨੇ, ਇਹ ਪਾਣੀ ਬਾਹਰ ਸੁੱਟਦੇ ਨੇ ਮੋਗੇ, ਆ ਵੇਖੋ ਇੱਥੋਂ ਪਾਣੀ ਬਾਹਰ ਆਂਦਾ, ਫਿਰ ਪਾਣੀ ਮੋਗੇ 'ਚ ਹੋ ਕੇ ਤੇ ਫਿਰ ਸਿੱਧਾ ਖਾਲ 'ਚ ਚਲ ਜਾਂਦਾ, ਖਾਲ 'ਚ ਜਾ ਕੇ ਤੇ ਅੱਗੇ ਪੈਲੀਆਂ 'ਚ ਲਾ ਜਾਂਦੇ ਨੇ। ਅੱਗੇ ਮੋਗੇ ਸਨ ਵੱਡੇ ਲੱਗੇ ਹੁੰਦੇ, ਪਾਣੀ ਚੰਗਾ ਹੁੰਦਾ ਸੀ ਤੇ ਜ਼ਮੀਨਾਂ ਇੰਝ ਡਾਕੇ ਭਰ ਹੁੰਦੀਆਂ ਸੀ। ਹੁਣ ਉਹਨਾਂ ਨੇ ਮੋਗੇ ਨਾ ਛੋਟੇ ਕਰ ਦਿੱਤੇ ਨੇ, 5 ਇੰਚੀ 4 ਇੰਚੀ ਦੇ ਕਰ ਦਿੱਤੇ ਨੇ, ਪਾਣੀ ਥੋੜਾ ਆਂਦਾ। ਜ਼ਮੀਨਾਂ ਵੀ ਹੁਣ ਥੋੜੀ ਜਿਹੜੇ ਨਾ ਪੀਚਾ ਹੁੰਦਾ, ਕਿਉਂਕਿ ਫਿਰ ਪਾਣੀ ਥੋੜਾ ਪੀਚਾ ਹੁੰਦਾ, ਤੇ ਫਿਰ ਇਸ ਕਰਕੇ ਜ਼ਿਆਦਾ ਆਵਾਮ ਜਿਹੜੇ ਨਾ ਸੋਲਰ ਹੀ ਲਾ ਲਏ ਨੇ। ਤੇ ਇਸ ਕਰਕੇ ਜਿਹੜਾ ਨਾ ਹੁਣ ਨਹਿਰਾਂ ਦਾ ਪਾਣੀ ਘੱਟ ਹੀ ਲੋਕੀ ਲਾਉਂਦੇ ਨੇ, ਖਾਟੀ ਵਗੈਰਾ ਵੀ ਘੱਟ ਹੀ ਕਰਨ ਆਉਂਦੇ ਹੁੰਦੇ ਨੇ, ਠੀਕ ਹੈ। ਤੇ ਬਾਕੀ ਜਿਹੜਾ ਨਾ ਤੁਹਾਨੂੰ ਜਾ ਕੇ ਵਿਖਾਉਂਦੇ ਆ ਅੱਜ ਦੀ ਰੂਟੀਨ 'ਚ ਕੀ ਕਰਨਾ, ਤੇ ਸਾਡੇ ਵਲੋਗ ਨਾਲ ਜੁੜੇ ਰਹਿਣਾ ਪੰਜਾਬੀ ਮੁੰਡੇ ਵਾਲੇ ਨਾਲ। ਜਿਹੜੇ ਦੋਸਤਾਂ ਨੇ ਹਜੇ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਪੰਜਾਬੀ ਮੁੰਡੇ ਵਾਲੇ ਨੂੰ ਸਬਸਕ੍ਰਾਈਬ ਕਰ ਲੈਣ। ਤੇ ਫਿਰ ਅਸੀਂ ਅੱਜ ਦੀ ਮਜ਼ੇਦਾਰ ਵੀਡੀਓ ਕਰਨੇ ਆ ਸ਼ੁਰੂ, ਠੀਕ ਹੈ, ਲੈਟਸ ਗੋ। ਅੱਛਾ ਜੀ, ਬਾਕੀ ਜਿਹੜਾ ਨਾ ਸਾਡਾ ਜਿਹੜਾ ਪਾਣੀ ਹੈ ਨਾ, ਸਾਡਾ ਪਾਣੀ ਇੱਕੋ ਨੱਕੇ ਆਂਦਾ, ਇੱਕ ਨੱਕੇ 'ਚੋਂ ਆਂਦਾ, ਸਾਰਾ ਕਿੱਲਾ ਜਿਹੜਾ ਨਾ ਇੱਕੋ ਨੱਕੇ ਭਰ ਜਾਂਦਾ, ਠੀਕ ਹੈ। ਇਹ ਲਾਇਆ ਸੀ ਅਸੀਂ ਨਵਾਂ ਕਮਾਲ, 2 ਕਹਿਰੇ ਵਾਹ ਕੇ ਨਾ ਅਸੀਂ ਨਵਾਂ ਕਮਾਲ ਲਾਇਆ ਸੀ, 2 ਕਨਾਲਾਂ ਜਗ੍ਹਾ ਅਸੀਂ ਆ ਲੀਆਂ। ਇਹ ਕੋਈ ਨਵਾਂ ਬੀਜ ਸੀ ਤੇ ਆਪਾਂ ਨਹੀਂ ਗਏ ਸੀ ਕੰਡੇ ਤੇ ਇਹ ਨਵਾਂ ਬੀਜ ਲੈ ਆਏ, ਅਸੀਂ ਇਹ ਲਾਇਆ ਸੀ, ਠੀਕ ਹੈ। ਤੇ ਬਾਕੀ ਮੈਂ ਜਾਣਦੇ ਆ ਤੁਹਾਨੂੰ ਵਿਖਾਣਾ ਵਾ। ਅੱਛਾ, ਇਹ ਨਵਾਂ ਬੀਜ ਲਾਇਆ ਸੀ, ਇਹਨੂੰ ਲਾਏ ਨੂੰ ਤਕਰੀਬਨ ਹੋ ਗਏ ਨੇ 15 ਤੋਂ 20 ਦਿਨ ਹੋ ਗਏ ਨੇ। ਇਹ ਕਮਾਲ ਜਿਹੜਾ ਨਾ ਹੁਣ ਉੱਗ ਪਿਆ, ਇਹ ਵੇਖੋ ਨਿੱਕੇ ਜਿਹੜੇ ਨਾ ਸੂਏ ਕੱਢਣ ਦਿਆ, ਵੇਖੋ ਇਹ ਨਿੱਕੇ ਜਿਹੜੇ ਨਾ ਇਹ ਸੂਏ ਕੱਢਦੇ। ਅੱਛਾ, ਉਸ ਤੋਂ ਬਾਅਦ ਅਸੀਂ ਗਏ ਸੀ ਕੈਲਾਬਾਦ, ਅਸੀਂ ਗਏ ਸੀ ਮੈਂ ਤੇ ਅੱਬੂ ਹੋਣੀ, ਤੇ ਅਸੀਂ ਸਾਨੂੰ ਉੱਥੇ ਨਾ ਕਾਨ ਲੱਭ ਗਿਆ, ਥੋੜਾ ਸਸਤਾ ਹੀ 500 ਰੁਪਏ ਦਾ ਸਾਨੂੰ ਗੱਟੂ ਲੱਭ ਗਿਆ। ਅਸੀਂ ਜਿਹੜਾ ਲਿਆ ਕੇ ਨਾ ਅਸੀਂ ਕਾਨ ਜਿਹੜਾ ਨਾ ਗੰਢਿਆਂ ਦਾ ਵਿੱਚ ਲਾ ਦਿੱਤਾ। ਇਹ ਤਕਰੀਬਨ 5-6 ਸਿਆਰਾਂ ਪਰਾਂ ਛੁੱਟ ਗਈਆਂ ਸਾਨੂੰ, ਬਾਕੀ ਸਾਰਾ ਜਿਹੜਾ ਨਾ ਗੰਢਿਆਂ ਦਾ ਕਾਨ ਲੱਗ ਗਿਆ। ਤੇ ਇਹ ਗੰਢੇ ਦਾ ਕਾਨ ਲਾ ਦਿੱਤਾ, ਇਹ ਹੋ ਪੈਣਾ ਹੁਣ। ਤੇ ਇਹਨੂੰ ਜਿਹੜਾ ਨਾ ਪਾਣੀ ਲੱਗਣ ਦਿਆ, ਇਹ ਅਸੀਂ ਕਮਾਲ ਖਿਲਾ ਰਿਹਾ ਪੀਰਨ ਵਾਸਤੇ, ਗੋਰ ਕੱਢਣ ਵਾਸਤੇ। ਇਹ ਪਿੰਡਾਂ 'ਚ ਜਿਹੜਾ ਨਾ ਇੱਕ ਕਲਚਰ ਹੁੰਦਾ ਇਹਦਾ, ਇਹ ਗੋਰ ਕੱਢਣਾ ਤੇ ਕਮਾਲ ਖਿਲਾਰ ਕੇ ਰੂ ਪੀਣੀ। ਫਿਰ ਉਸ ਤੋਂ ਬਾਅਦ ਇਹ ਜਿਹੜਾ ਨਾ ਜਿਹੜਾ ਦੇਸੀ ਗੋਰ ਕੱਢਾਂਗੇ ਨਾ ਅਸੀਂ, ਤੇ ਉਹਦਾ ਸਾਨੂੰ ਅਸੀਂ ਵਿਖਾਵਾਂਗੇ ਕਿ ਗੋਰ ਕਿਵੇਂ ਕੱਢੀ ਦਾ, ਠੀਕ ਹੈ। ਅੱਛਾ, ਤੇ ਇਸ ਕਮਾਲ ਸਾਰਾ ਨਾ ਖਰਾ ਰਿਹਾ ਵਾ ਗੁਰ ਵਾਸਤੇ। ਅਸੀਂ ਕਿਹਾ ਰਮਜ਼ਾਨ ਮੁਬਾਰਕ ਖਤਮ ਹੁੰਦਾ ਆ ਨਾ, ਤੇ ਉਸ ਤੋਂ ਬਾਅਦ ਜਿਹੜਾ ਅਸੀਂ ਗੁਰ ਕੱਢਾਂਗੇ। ਪਹਿਲਾਂ ਕੱਢਿਆ ਸੀ, ਫਿਰ ਰਮਜ਼ਾਨ ਆ ਗਿਆ, ਉਸ ਤੋਂ ਬਾਅਦ ਫਿਰ ਕੱਢਿਆ ਕੋਈ ਨਹੀਂ, ਨਾ ਧੁੱਪਾਂ ਲੱਗੀਆਂ ਚੱਜ ਨਾਲ, ਤੇ ਫਿਰ ਨਾ ਅਸੀਂ ਜਿਹੜਾ ਨਾ ਗੁਰ ਕੱਢਿਆ, ਠੀਕ ਹੈ। ਇਹਨੂੰ ਵੀ ਪਾਣੀ ਲਾ ਦਿੱਤਾ। ਹੁਣ ਪਾਣੀ ਵੈਸੇ ਲਾਣਾ ਤੇ ਨਹੀਂ ਸੀ ਚਾਹੀਦਾ, ਕਿਉਂਕਿ ਫਿਰ ਗੁੜ ਜਿਹੜਾ ਨਾ ਨਹੀਂ ਸੀ ਬਣਦਾ, ਹਰਾ ਬਣਦਾ ਜੇ ਪਾਣੀ ਲਾ ਦਈਏ ਤੇ ਪਾਣੀ ਲਾਈਏ ਤੇ ਫਿਰ ਜਿਹੜਾ ਨਾ ਇਹਦੇ 'ਚ ਨਾ ਹੋਰ ਆ ਜਾਂਦਾ ਵਾ ਰਸ ਨਵੀਂ ਰਲ ਜਾਂਦੀ, ਤੇ ਜਿਹੜਾ ਗੁੜ ਜਿਹੜਾ ਨਾ ਸਹੀ ਨਹੀਂ ਬਣਦਾ, ਠੀਕ ਹੈ। ਤੇ ਬਾਕੀ ਜਿਹੜਾ ਨਾ ਚਲੋ ਕੋਈ ਨਹੀਂ, ਹਜੇ ਵੀ 15-20 ਦਿਨ ਪਏ ਨੇ ਰੋਜ਼ੇ ਲੰਘਣ 'ਚ, ਤੇ ਫਿਰ ਜਗ੍ਹਾ ਸੁੱਕ ਜਾਏਗੀ। ਤੇ ਫਿਰ ਜਿਹੜਾ ਨਾ ਇੱਥੇ ਵੱਟ ਪਾ ਦਿਆਂਗੇ, ਪਾਣੀ ਫਿਰ ਨਾ ਲਾਵਾਂਗੇ, ਤੇ ਫਿਰ ਜਿਹੜਾ ਇਹਨੂੰ ਕੱਢ ਲਾਂਗੇ। ਬਾਕੀ ਜਿਹੜਾ ਨਾ ਹੁਣ ਨਹਿਰ 'ਚ ਸਾਡੀ ਵਾਰੀ ਹੈ 10 ਵਜੇ ਤਾਈਂ, ਸੁਬਾਹ ਰਾਤੀ 3 ਵਜੇ ਲੈ ਕੇ ਸੁਬਾਹ 10 ਵਜੇ ਤਾਈਂ। ਇਹ ਹੁਣ ਜਿਹੜੇ ਨਾ ਸਾਰੀ ਜਗ੍ਹਾ ਭਰ ਜਾਣੀ, ਮਾਸ਼ਾਅੱਲਾ ਚੈੱਕ ਕਰੋ, ਅੱਗੇ ਭਰੀ ਪਈ ਹੋਈ ਹੈ। ਇਹ ਬਾਕੀ ਸਾਡਾ ਟਿੱਬਾ ਇੰਨਾ ਉੱਚਾ, ਸਾਡਾ ਟਿੱਬਾ 6-7 ਫੁੱਟ 8 ਫੁੱਟ ਸਾਡਾ ਟਿੱਬਾ ਉੱਚਾ, ਠੀਕ ਹੈ। ਤੇ ਇੱਥੋਂ ਅਸੀਂ ਪੌੜੀਆਂ ਵਗੈਰਾ ਬਣਾਈਆਂ ਹੋਈਆਂ ਨੇ ਸਾਰੇ ਪਾਸੇ ਚੜ੍ਹਨ ਵਾਸਤੇ। ਆ ਵੇਖੋ ਐਸੇ ਪੌੜੀਆਂ ਬਣਾਈਆਂ ਨੇ, ਐਂ ਚੜ੍ਹੀਦਾ ਪੌੜੀਆਂ, ਤੇ ਪੌੜੀਆਂ ਚੜ੍ਹ ਕੇ ਉੱਤੇ ਜਾਈਦਾ। ਉੱਤੇ ਸਰੋਂ ਬੀਜੀ ਹੈ, ਇਹ ਵੇਖੋ। ਇਹ ਸਾਡੀਆਂ ਬਸ ਪੈਲੀਆਂ ਨੇ, 13 ਕਿੱਲੇ ਨੇ ਸਾਰੇ, ਤੇ 13 ਕਿੱਲੇ 'ਚ ਸਰੋਂ, ਕੁਛ ਕਮਾਦ, ਕੁਛ ਮੂੰਜੀ ਵਗੈਰਾ ਲਾਈ ਦੀ ਨੇ। ਤੇ ਬਾਕੀ ਜਿਹੜਾ ਇਹ ਥੱਲੇ ਕਣਕਾਂ। ਤੇ ਤੁਹਾਨੂੰ ਫਲ ਦੇ ਬੂਟਿਆਂ ਦੇ ਫਿਰ ਕਿਸੇ ਨੂੰ ਟੂਰ ਕਰਾਵਾਂਗੇ। ਬਾਕੀ ਜਿਹੜਾ ਨਾ ਪੱਠੇ ਸੁਬਾਹ ਉੱਠ ਕੇ ਰਹਿਮਾਨ ਜੀ ਕੁਤਰ ਕੇ ਪਾਏ ਨੇ, ਤੇ ਬਾਕੀ ਬਸ਼ਰ ਦੇ ਗਾਈਆਂ ਝੋਲੀਆਂ ਸਨ। ਤੇ ਮੈਂ ਕਿਹਾ ਨਾਲੇ ਪਾਣੀ ਵੇਖ ਆਵਾਂ, ਨਾਲੇ ਤੁਹਾਨੂੰ ਦੱਸਾਂ ਕਿ ਕੀ ਹਿਸਾਬ ਹੁੰਦਾ ਪਿੰਡਾਂ ਥਾਵਾਂ ਤੇ ਜ਼ਿਮੀਂਦਾਰਿਆਂ ਦਾ, ਠੀਕ ਹੈ। ਤੇ ਬਾਕੀ ਜਿਹੜੇ ਦਿਨ ਦਾ ਸਾਰੇ ਦਿਨ ਦਾ ਕੰਮ ਕਰਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ, ਤੇ ਲੈਟਸ ਗੋ। ਅੱਛਾ ਜੀ, ਹੁਣ ਅਸੀਂ ਵੱਢਣ ਲੱਗੇ ਆ ਪੱਠੇ, ਦਾਤਰ ਫੇਰਨ ਲੱਗੇ ਆ। ਤੇ ਮੁਬਸ਼ਰ ਨੇ ਕਿਹਾ ਸੀ ਉਹ ਆਉਂਦੇ ਆ, ਤੇ ਆ ਕੇ ਅਸੀਂ ਦਾਤਰ ਫੇਰਨੇ ਪੱਠਿਆਂ ਨੂੰ।
ਪੱਠੇ ਜਿਹੜੇ ਨਾ ਸਟਾਲਾ ਵਾ, ਇਹ ਮਿਸ਼ਰੀ ਸਟਾਲਾ, ਠੀਕ ਹੈ। ਸ਼ੇਖਪੁਰੇ ਬੀਆ ਲਿਆ ਕੇ ਅਸੀਂ ਬੀਜਿਆ ਸੀ ਤੇ ਉਸ ਤੋਂ ਬਾਅਦ ਇਹ ਪੱਠੇ ਨੇ ਅਸੀਂ ਹੁਣ ਵੱਢਣ ਲੱਗੇ ਆ ਪੱਠੇ। ਦਾਤਰ ਦੂਤਰ ਤਿੱਖਾ ਕਰਨੇ ਇਹਨੂੰ, ਤੇਜ਼ ਕਰਨੇ ਆ, ਉਸ ਤੋਂ ਬਾਅਦ ਵੱਢਨੇ ਪੱਠੇ। ਤੇ ਅੱਜ ਅਸੀਂ ਸੁਬਹ ਪੱਠੇ ਵੱਢ ਲਏ, ਅੱਗੇ ਵੱਢਦੇ ਸੀ ਅਸੀਂ ਸ਼ਾਮ ਨੂੰ। ਤੇ ਅੱਜ ਅਸੀਂ ਕਿਹਾ ਚਲੋ ਮੌਸਮ ਜਿਹੜਾ ਨਾ ਠੰਡਾ ਹੀ ਹੈ, ਖੁਸ਼ਗਵਾਰ ਹੈ, ਇਸ ਕਰਕੇ ਜਿਹੜਾ ਨਾ ਪੱਠੇ ਜਿਹੜੇ ਨਾ ਸੁਬਹ ਵੱਢ ਲਈਏ, ਠੀਕ ਹੈ। ਅੱਗੇ ਸੁਬਹ ਵੱਢਨੇ, ਕਦੀ ਸ਼ਾਮੀ ਵੱਢਦੇ, ਜਿਵੇਂ ਟਾਈਮ ਲੱਗ ਗਿਆ ਅਸੀਂ ਵੱਢ ਲਏ। ਤੇ ਬਾਕੀ ਹਮਸਾਏ ਨੂੰ ਲਾਇਆ ਪਾਣੀ, ਪੇਟ ਚੱਲਣ ਦਿਆ ਸੀ, ਆਵਾਜ਼ ਆਉਂਦੀ ਸੀ ਪੇਟ ਦੀ। ਤੇ ਇਹ ਸਾਡਾ ਬਰਸਨ ਸਟਾਲਾ, ਐਤਕੀ ਅਸੀਂ ਸਟਾਲਾ ਜਿਹੜਾ ਨਾ ਥੋੜਾ ਜਿਹਾ ਬੀਜਿਆ, ਬਾਕੀ ਅਸੀਂ ਇਹ ਜਿਹੜੀ ਕਣਕ ਵਿੱਚ ਨਾ ਬਾਜਰਾ ਬੀਜਿਆ ਹੈ, ਠੀਕ ਹੈ। ਇਹ ਡੇਰੇ ਦੇ ਸਾਹਮਣੇ ਸੇ ਪੱਠੇ ਬੀਜੇ ਹੋਏ ਨੇ ਤੇ ਵੱਢਨੇ ਪੱਠੇ ਨਾਲ ਤੁਹਾਨੂੰ ਵੀ ਵਿਖਾਣੇ ਆ, ਠੀਕ ਹੈ। ਲੈਟਸ ਗੋ। ਅੱਛਾ ਜੀ, ਥੋੜੇ ਜਿਹੇ ਪੱਠੇ ਵੱਢੇ ਤੇ ਦਾਤਰ ਹੋ ਗਿਆ ਮੇਰਾ ਖੁੰਡਾ, ਤੇ ਦਾਤਰ ਨੂੰ ਕਰਦੇ ਆ ਤਿੱਖਿਆ। ਇੰਨੇ ਪੱਠੇ ਵੱਢੇ ਗਏ ਨੇ, ਆ ਥੋੜੇ ਜਿਹੇ ਪੱਠੇ ਰਹਿ ਗਏ ਨੇ, ਇਹ ਵੇਖੋ। ਤੇ ਮੁਬਸ਼ਰ ਗਿਆ ਰੇੜੀ ਲੈਣ, ਬਾਕੀ ਆ ਪੱਠੇ ਵੱਢੇ ਗਏ ਨੇ, ਥੋੜੇ ਉਹ ਤੇ ਵੱਢਾਂਗੇ। ਉਹ ਟੱਕ ਨਜ਼ਰ ਆ ਰਿਹਾ ਹੈਗਾ, ਇਹ ਉਹ ਟੱਕ। ਤੇ ਚਲੋ ਦਾਤਰ ਤਿੱਖਾ ਕਰਕੇ ਵੱਢਦੇ ਆ, ਫਿਰ ਸੂਰਜ ਥੋੜਾ ਨਿਕਲਣ ਦਿਆ, ਠੀਕ ਹੈ। ਬਾਕੀ ਲੈਟਸ ਗੋ। ਅੱਛਾ ਜੀ, ਪੱਠੇ ਪੁੱਠੇ ਵੱਢ ਕੇ ਸੋ ਗਏ ਸਾਂ, ਸੌ ਕੇ ਫਿਰ ਉੱਠੇ, ਜ਼ੋਰ ਦੀ ਨਮਾਜ਼ ਪੜ੍ਹੀ, ਉਸ ਤੋਂ ਬਾਅਦ ਹੁਣ ਅਸਰ ਦੀ ਨਮਾਜ਼ ਪੜ੍ਹ ਕੇ ਆਏ ਆ। ਤੇ ਹੁਣ ਆ ਕੇ ਤੂੜੀ ਪਾਉਣ ਲੱਗੇ ਆ, ਤੂੜੀ ਪਾ ਕੇ ਤੇ ਫਿਰ ਘਰ ਲੈ ਕੇ ਜਾਂਦੇ ਆ। ਤੇ ਸ਼ਾਮ ਪੈ ਗਈ ਹੈ, ਜਾ ਕੇ ਰੋਜ਼ਾ ਖੋਲਣਾ, ਅਫਤਾਰ ਕਰਦਾ ਵਾ। ਤੇ ਉਸ ਤੋਂ ਬਾਅਦ ਜਿਹੜਾ ਨਾ ਵੇਖੋ ਸ਼ਾਮ ਦਾ ਵਿਊ, ਮਾਸ਼ਾਅੱਲਾ ਚੈੱਕ ਕਰੋ ਤੁਸੀਂ। ਇਹ ਸ਼ਾਮ ਦਾ ਪਿੰਡ 'ਚ ਸ਼ਾਮ ਜਿਹੜੀ ਨਾ ਐਂ ਦੀ ਹੁੰਦੀ ਹੈ, ਠੀਕ ਹੈ। ਤੇ ਬਾਕੀ ਜਿਹੜਾ ਨਾ ਤੂੜੀ ਅੱਗੇ ਮੈਂ ਪਾ ਗਿਆ ਸੀ, ਤੇ ਹੁਣ ਜਿਹੜੀ ਨਾ ਬਸ ਚੁੱਕ ਲੈ ਕੇ ਜਾਣੀ, ਠੀਕ ਹੈ। ਇਹ ਤੂੜੀ ਜਿਹੜੀ ਨਾ ਪਾ ਦਿੱਤੀ ਸੀ ਸਾਰੀ ਮੈਂ, ਤੇ ਇਹ ਰੇੜੀ ਲੈ ਆਂਦੀ, ਰੇੜੀ ਤੇ ਰੱਖ ਕੇ ਲੈ ਕੇ ਜਾਈਦੀ, ਸਿਰ ਤੇ ਚੁੱਕ ਲੈ ਕੇ ਜਾਈਦੀ, ਸਿਰ 'ਚ ਸਾਰੀ ਨਾ ਤੂੜੀ ਪੈ ਜਾਂਦੀ, ਠੀਕ ਹੈ। ਇਹ ਤੂੜੀ ਸਾਡੀ ਰਹਿ ਗਈ ਥੋੜੇ ਦਿਨਾਂ ਤਾਈਂ, ਇਹ ਹੀ ਮੁੱਕ ਜਾਣੀ ਹੈ। ਤੇ ਬਾਕੀ ਜਿਹੜਾ ਨਾ ਇਹ ਰੇੜੀ ਤੇ ਰੱਖ ਲੈ ਕੇ ਜਾਈਦੀ ਹੈ। ਕਣਕਾਂ ਜਿਹੜੀਆਂ ਨਾ ਪੱਕਣ ਤੇ ਆ ਗਈਆਂ ਨੇ। ਇਹ ਅਸੀਂ ਫਲਾਂ ਦੇ ਦਰਖਤ ਲਾਏ ਹੋਏ ਨੇ ਮਾਸ਼ਾਅੱਲਾ ਸਾਰੇ, ਇਹ ਚੈੱਕ ਕਰੋ, ਸਾਰੇ ਫਲ ਦੇ ਦਰਖਤ ਨੇ। ਮੌਸਮ ਜਿਹੜਾ ਖੁਸ਼ਗਵਾਰ ਹੋ ਗਿਆ, ਧੁੱਪ ਨਿਕਲ ਆਈ, ਸਾਰੀ ਦਿਹਾੜੀ ਧੁੱਪ ਨਿਕਲੀ ਰਹੀ ਹੈ। ਤੇ ਬਾਕੀ ਜਿਹੜਾ ਨੇ ਇੱਥੇ ਵਲੋਗ ਦਾ ਕਰਦੇ ਐਂਡ, ਉਮੀਦ ਕਰਦਾ ਤੁਹਾਨੂੰ ਵਲੋਗ ਚੰਗਾ ਲੱਗਾ ਹੋਏਗਾ। ਜਿਹੜਾ ਮੇਰਾ ਵਲੋਗ ਚੰਗਾ ਲੱਗਾ ਤੇ ਪੰਜਾਬੀ ਮੁੰਡੇ ਵਾਲੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ। ਦੁਆ ਯਾਦ ਰੱਖਿਓ। ਓਕੇ, ਅੱਲਾ ਹਾਫਿਜ਼।